ਦਾਗਿਸਤਾਨ ਕਰਕੇ ਜੋ ਸ਼ਹਿਰ ਆ, ਉੱਥੇ ਉਹਨਾਂ ਨੂੰ ਲੋਕਾਂ ਨੂੰ ਪਤਾ ਲੱਗਾ ਵੀ ਸਾਡੇ ਸ਼ਹਿਰ ਦੇ ਵਿੱਚ ਇਜ਼ਰਾਈਲ ਤੋਂ ਇੱਕ ਪਲੇਨ ਆ ਰਿਹਾ ਹੈਗਾ ਆ। ਹੂੰ। ਤੇ ਨੈਚੁਰਲੀ ਉਹਦੇ ਵਿੱਚ ਇਜ਼ਰਾਈਲੀ ਜ਼ਿਆਦੇ ਹੋਣੇ ਆ, ਜਿਊਜ਼ ਜ਼ਿਆਦੇ ਹੋਣੇ ਆ, ਤੇ ਲੋਕਾਂ ਨੇ ਏਅਰਪੋਰਟ ਜਿਹੜਾ ਆ ਉਹ ਘੇਰ ਲਿਆ। ਏਅਰਪੋਰਟ ਦੇ ਰਨਵੇ ਦੇ ਉੱਤੇ ਜਾ ਕੇ ਵੀ ਜਿਹੜਾ ਪਲੇਨ ਆ ਉਸ ਨੂੰ ਉੱਡਣ ਨਹੀਂ ਦਿੱਤਾ, ਤੇ ਉੱਥੇ ਲੋਕਾਂ ਦੀ ਜਿਹੜੀ ਲਾਈਫ ਆ ਉਹ ਵੀ ਖਤਰੇ 'ਚ ਪਈ। ਇੰਨੇ ਜ਼ਿਆਦਾ ਸੈਂਕੜਿਆਂ ਦੀ ਤਾਦਾਦ ਦੇ ਵਿੱਚ ਜਿਹੜੇ ਮੁਸਲਮਾਨ ਆ ਉਹਨਾਂ ਨੇ ਉਹ ਪਲੇਨ ਨੂੰ ਘੇਰ ਲਿਆ। ਇਹ ਵੀ ਨਹੀਂ ਪਤਾ ਵੀ ਕੋਈ ਇਜ਼ਰਾਈਲੀ ਉਹਨਾਂ ਦੇ ਹੱਥ 'ਚ ਨਹੀਂ ਜਿਹੜਾ ਉਹ ਲੱਗ ਗਿਆ। ਤੇ ਉਹਨਾਂ ਨੇ ਨਾਅਰੇ ਲਾਏ, ਜਿਹੜੇ ਬੈਨਰ ਸੀਗੇ ਵੀ ਬੱਚਿਆਂ ਦੇ ਕਾਤਲ ਦਾਗਿਸਤਾਨ ਦੇ ਵਿੱਚ ਵੈਲਕਮ ਨਹੀਂ ਆ, ਇਹ ਅਸੀਂ ਜਿਹੜੇ ਆ ਰਿਫਿਊਜੀ, ਜਿਹੜੇ ਜਿਊਸ਼ ਰਿਫਿਊਜੀਜ਼ ਦੇ ਉਲਟ ਹੈਗੇ ਆ। ਤੇ ਆਪਾਂ ਖਬਰਾਂ ਵੱਲ ਚਲੀਏ। ਦੁਨੀਆ ਕਹਿੰਦੇ ਵੀ ਬ੍ਰਿੰਕ ਆਫ ਵਾਰ ਦੀ ਜਗ੍ਹਾ ਤੇ ਪਹੁੰਚੀ ਹੋਈ ਹੈ ਬਿਲਕੁਲ। ਇੰਨੀ ਅਨਰੈਸਟ ਆ ਵੀ ਕੋਈ ਵੀ ਬੰਦਾ ਜਿਹੜਾ ਬਲੀਵ ਨਹੀਂ ਕਰ ਸਕਦਾ, ਖਾਸ ਕਰਕੇ ਜੋ ਇਜ਼ਰਾਈਲ ਤੇ ਪੈਲਸਤੀਨੀਅਨ ਦੇ ਵਿੱਚ ਚੱਲ ਰਿਹਾ ਹੈਗਾ। ਹਜ਼ਾਰਾਂ ਦੀ ਗਿਣਤੀ ਦੇ ਵਿੱਚ ਲੋਕ ਮਾਰੇ ਜਾ ਚੁੱਕੇ ਆ, ਤੇ ਇੰਨਾ ਗੁੱਸਾ ਜਿਹੜਾ ਆ ਪੂਰੀ ਦੁਨੀਆ ਦੇ ਵਿੱਚ, ਖਾਸ ਕਰਕੇ ਮੁਸਲਮਾਨ ਲੋਕਾਂ ਦੇ ਵਿੱਚ ਆ। ਤੇ ਉਹਦੀ ਜਿਹੜੀ ਰੀਸੈਂਟ ਐਗਜ਼ਾਮਪਲ ਆ ਉਹ ਰਸ਼ੀਆ ਤੋਂ ਆਈ ਹੈਗੀ ਆ। ਜੀ। ਰਸ਼ੀਆ ਦੇ ਵਿੱਚ ਇੱਕ ਦਾਗਿਸਤਾਨ ਕਰਕੇ ਜੋ ਸ਼ਹਿਰ ਆ, ਉੱਥੇ ਉਹਨਾਂ ਨੂੰ ਲੋਕਾਂ ਨੂੰ ਪਤਾ ਲੱਗਾ ਵੀ ਸਾਡੇ ਸ਼ਹਿਰ ਦੇ ਵਿੱਚ ਇਜ਼ਰਾਈਲ ਤੋਂ ਇੱਕ ਪਲੇਨ ਆ ਰਿਹਾ ਹੈਗਾ ਆ। ਹੂੰ। ਤੇ ਨੈਚੁਰਲੀ ਉਹਦੇ ਵਿੱਚ ਇਜ਼ਰਾਈਲੀ ਜ਼ਿਆਦੇ ਹੋਣੇ ਆ, ਜਿਊਜ਼ ਜ਼ਿਆਦੇ ਹੋਣੇ ਆ, ਤੇ ਲੋਕਾਂ ਨੇ ਏਅਰਪੋਰਟ ਜਿਹੜਾ ਆ ਉਹ ਘੇਰ ਲਿਆ। ਏਅਰਪੋਰਟ ਦੇ ਰਨਵੇ ਦੇ ਉੱਤੇ ਜਾ ਕੇ ਵੀ ਜਿਹੜਾ ਪਲੇਨ ਆ ਉਸ ਨੂੰ ਉੱਡਣ ਨਹੀਂ ਦਿੱਤਾ, ਤੇ ਉੱਥੇ ਲੋਕਾਂ ਦੀ ਜਿਹੜੀ ਲਾਈਫ ਆ ਉਹ ਵੀ ਖਤਰੇ 'ਚ ਪਈ। ਤੇ ਪ੍ਰੈਜ਼ੀਡੈਂਟ ਜੋ ਪੂਟਨ ਹੈਗੇ ਰਸ਼ੀਆ ਦੇ, ਵਲਾਡੀਮੀਰ ਪੂਟਨ, ਉਹਨਾਂ ਨੇ ਇੱਕ ਐਮਰਜੈਂਸੀ ਮੀਟਿੰਗ ਫਿਰ ਸਿਕਿਉਰਿਟੀ ਤੇ ਲਾ ਐਨਫੋਰਸਮੈਂਟ ਦੀ ਕੀਤੀ, ਵੀ ਕਿਸ ਤਰ੍ਹਾਂ ਜਿਹੜਾ ਐਡੀ ਵੱਡੀ ਗਿਣਤੀ ਦੇ ਵਿੱਚ ਜਿਹੜਾ ਮੌਬ ਆ ਉਸਨੇ ਏਅਰਪੋਰਟ ਨੂੰ ਸਟਾਰਮ ਕਰ ਦਿੱਤਾ, ਤੇ ਕਿਸ ਤਰ੍ਹਾਂ ਜਿਹੜੇ ਲੋਕ ਆ ਉਹਨਾਂ ਨੂੰ ਉੱਥੋਂ ਕੱਢਿਆ ਜਾ ਸਕੇ। ਸੋ ਇਹ ਏਅਰਪੋਰਟ ਮਾਖਾਚਕਾਲਾ ਕਰਕੇ ਇਹ ਟਾਊਨ ਆ, ਉੱਥੇ ਜੋ ਤੈਲ ਅਵੀਵ ਤੋਂ ਇਜ਼ਰਾਈਲੀ ਪੈਸੰਜਰਸ ਦੀ ਫਲਾਈਟ ਆ ਰਹੀ ਸੀ। ਸੋ 20 ਦੇ ਕਰੀਬ ਲੋਕ ਫੱਟੜ ਵੀ ਹੋਏ ਆ ਉੱਥੇ। ਦੋ ਕ੍ਰਿਟੀਕਲ ਕੰਡੀਸ਼ਨ 'ਚ ਆ, ਦਾਗਿਸਤਾਨ ਦੀ ਹੈਲਥ ਮਿਨਿਸਟਰੀ ਨੇ ਦੱਸਿਆ। 60 ਤੋਂ ਵੱਧ ਲੋਕਾਂ ਨੂੰ ਡਿਟੇਨ ਵੀ ਕੀਤਾ ਗਿਆ ਆ। ਲੋਕਲ ਇੰਟੀਰੀਅਰ ਮਿਨਿਸਟਰੀ ਨੇ ਇਹ ਦੱਸਿਆ ਹੈਗਾ। ਜੀ, ਬਿਲਕੁਲ ਸਥਿਤੀ ਜਿਹੜੀ ਕਾਫ਼ੀ ਨਾਜ਼ੁਕ ਉੱਥੇ ਬਣ ਗਈ ਸੀ। ਦੇਖੋ ਵੀ ਇੰਨੇ ਜ਼ਿਆਦਾ ਸੈਂਕੜਿਆਂ ਦੀ ਤਾਦਾਦ ਦੇ ਵਿੱਚ ਜਿਹੜੇ ਮੁਸਲਮਾਨ ਆ ਉਹਨਾਂ ਨੇ ਉਹ ਪਲੇਨ ਨੂੰ ਘੇਰ ਲਿਆ। ਇਹ ਵੀ ਨਹੀਂ ਪਤਾ ਵੀ ਕੋਈ ਇਜ਼ਰਾਈਲੀ ਉਹਨਾਂ ਦੇ ਹੱਥ 'ਚ ਨਹੀਂ ਜਿਹੜਾ ਉਹ ਲੱਗ ਗਿਆ। ਗੁੱਸਾ ਬਹੁਤ ਆ ਜੋ ਗਾਜ਼ਾ ਦੇ ਵਿੱਚ ਹੋ ਰਿਹਾ ਉਸ ਨੂੰ ਲੈ ਕੇ, ਖਾਸ ਕਰਕੇ ਜਿਹੜੇ ਮੁਸਲਿਮ ਲੋਕਾਂ ਦੇ ਵਿੱਚ, ਉਹਦੇ ਕਰਕੇ ਗੁੱਸਾ ਕਈ ਥਾਵਾਂ ਦੇ ਉੱਤੇ ਹੋਰ ਨਿਕਲ ਰਿਹਾ ਆ। ਇਸ ਚੀਜ਼ ਨੂੰ ਐਂਟੀ ਸਮੈਟਿਕ ਕਰਕੇ ਜਾਣਿਆ ਜਾਂਦਾ ਵੀ ਜਿਹੜੇ ਇਵੈਂਚੁਅਲੀ ਜਿਹੜੇ ਇਜ਼ਰਾਈਲ ਦੇ ਉਲਟ ਜਾਂ ਯਹੂਦੀਆਂ ਦੇ ਉਲਟ ਜਿਹੜਾ ਉਹ ਇੱਦਾਂ ਦਾ ਕਰਦੇ, ਉਸ ਨੂੰ ਐਂਟੀ ਸਮੈਟਿਕ ਕਰਕੇ ਪੇਸ਼ ਕੀਤਾ ਜਾਂਦਾ ਆ। ਪਰ ਜੋ ਕਈ ਵਾਰੀ ਮੁਸਲਮਾਨਾਂ ਦੇ ਉਲਟ ਹੁੰਦਾ ਉਸ ਨੂੰ ਇਸਲਾਮੋਫੋਬਿਕ ਕਰਕੇ ਪੇਸ਼ ਕੀਤਾ ਜਾਂਦਾ। ਦੁਨੀਆ ਦੇ ਵਿੱਚ ਬਹੁਤ ਜ਼ਿਆਦਾ ਅਨਰੈਸਟ, ਜਿੱਦਾਂ ਤੁਸੀਂ ਕਿਹਾ ਵੀ ਉਹ ਚੱਲ ਰਹੀ ਆ। ਸੋਸ਼ਲ ਮੀਡੀਆ ਦੇ ਉੱਤੇ ਵੀਡੀਓਜ਼, ਫੋਟੋਜ਼ ਦੇਖੀਆਂ ਜਾ ਸਕਦੀਆਂ ਜਿੱਥੇ ਫਲਸਤੀਨੀ ਝੰਡੇ ਜਿਹੜੇ ਉੱਥੇ ਲਹਿਰਾਏ ਜਾ ਰਹੇ ਆ। ਕਈਆਂ ਨੇ ਤਾਂ ਪੁਲਿਸ ਦੀ ਗੱਡੀ ਨੂੰ ਵੀ ਉਲਟਾਉਣ ਦੀ ਕਹਿੰਦੇ ਆ ਕੋਸ਼ਿਸ਼ ਕੀਤੀ ਗਈ ਹੈਗੀ ਆ। ਉੱਥੇ ਉਹਨਾਂ ਨੇ ਨਾਅਰੇ ਲਾਏ, ਜਿਹੜੇ ਬੈਨਰ ਸੀਗੇ ਵੀ ਬੱਚਿਆਂ ਦੇ ਕਾਤਲ ਦਾਗਿਸਤਾਨ ਦੇ ਵਿੱਚ ਵੈਲਕਮ ਨਹੀਂ ਆ, ਇਹ ਅਸੀਂ ਜਿਹੜੇ ਆ ਰਿਫਿਊਜੀ, ਜਿਹੜੇ ਜਿਊਸ਼ ਰਿਫਿਊਜੀਜ਼ ਦੇ ਉਲਟ ਹੈਗੇ ਆ। ਸੋ ਅੱਲਾਹੂ ਅਕਬਰ ਦੇ ਵੀ ਜਿਹੜੇ ਨਾਅਰੇ ਓਬਵੀਅਸਲੀ ਉੱਥੇ ਲੱਗੇ ਹੈਗੇ ਆ। ਸੋ ਇਹ ਮਸਲਾ ਬੜਾ ਗੰਭੀਰ ਜਿਹੜਾ ਉਹ ਬਣ ਗਿਆ। ਪੁਤਿਨ ਹੁਣਾਂ ਨੇ ਉੱਦਾਂ ਜੇ ਰੂਸ ਦਾ ਦੇਖੀਏ ਸਟੈਂਡ ਇਸ ਇਜ਼ਰਾਈਲ ਤੇ ਗਾਜ਼ਾ ਦੇ ਵਿੱਚ, ਹਮਾਸ ਦੀ ਜਿਹੜੀ ਇਹ ਯੁੱਧ ਆ ਉਸ ਦੇ ਵਿੱਚ ਉਹਨਾਂ ਦਾ ਫੈਲਸਤੀਨੀਅਨ ਦੇ ਹੱਕ ਦੇ ਵਿੱਚ ਹੀ ਰਿਹਾ ਆ। ਇਜ਼ਰਾਈਲ ਦੇ ਥੋੜ੍ਹਾ ਉਲਟ ਹੀ ਜਿਹੜਾ ਉਸ ਨੂੰ ਦੇਖਿਆ ਜਾ ਸਕਦਾ ਆ। ਤੇ ਇਹ ਹੁਣ ਥਾਂ ਥਾਂ ਦੇ ਉੱਤੇ ਟਰੈਵਲ ਕਰ ਰਿਹਾ ਹੈ ਗੁੱਸਾ। ਇਹ ਆਪਾਂ ਨੂੰ ਬਹੁਤ ਧਿਆਨ ਦੇ ਨਾਲ ਆਉਣ ਵਾਲੇ ਦਿਨਾਂ ਦੇ ਵਿੱਚ ਰਹਿਣ ਦੀ ਜਿਹੜੀ ਉਹ ਜ਼ਰੂਰਤ ਆ। ਨੋ ਡਾਊਟ ਸਾਰੇ ਹੀ ਇਹ ਜਿਹੜੇ ਸਮਾਗਮ ਆ ਬੜੇ ਸੋਹਣੇ, ਬੜੇ ਸੁਚੱਜੇ ਢੰਗ ਦੇ ਨਾਲ ਹੋ ਨਿਬੜੇ ਆ। ਬਟ ਆਪਾਂ ਨੂੰ ਸਾਰਿਆਂ ਨੂੰ ਇਹ ਚਾਹੀਦਾ ਆ ਵੀ ਭਾਈ ਬਹੁਤ ਹੀ ਸਤਰਕਤਾ ਦੇ ਨਾਲ ਜਿਹੜਾ ਉਹ ਰਹੋ, ਤੇ ਰੈਡੀ ਜਿਹੜਾ ਆਪਾਂ ਨੂੰ ਹਰ ਇੱਕ ਚੀਜ਼ ਦੇ ਲਈ ਰਹਿਣਾ ਚਾਹੀਦਾ ਆ। ਹੋਪ ਫॉर द ਬੈਸਟ, ਪ੍ਰਪੇਅਰ ਫॉर द ਵਰਸਟ, ਜਿੱਦਾਂ ਕਹਿੰਦੇ ਹੁੰਦੇ ਆ ਨਾ ਵੀ ਉਹ ਸਾਰੀਆਂ ਚੀਜ਼ਾਂ ਆਪਾਂ ਨੂੰ ਜ਼ਰੂਰ ਦੇਖਣੀਆਂ ਜਿਹੜੀਆਂ ਉਹ ਚਾਹੀਦੀਆਂ ਆ। ਯੂ ਨੈਵਰ ਨੋ ਕਿੱਥੇ ਕਿਹਦਾ ਦਿਮਾਗ ਖਰਾਬ ਹੋ ਜਾਵੇ। ਉੱਧਰ ਜੇ ਇਜ਼ਰਾਈਲ ਤੇ ਹਮਾਸ ਦੇ ਵਿੱਚ ਗਾਜ਼ਾ ਪੱਟੀ ਦੀ ਜੇ ਹਰਜੋਤ ਸਿੰਘ ਜੀ ਉਹਦੀਆਂ ਥੋੜ੍ਹੀਆਂ ਅਪਡੇਟਸ ਦੱਸਦੇ ਜਾਈਏ
ਤਾਂ ਜ਼ਮੀਨੀ ਕਾਰਵਾਈ IDF ਇਜ਼ਰਾਈਲੀ ਡਿਫੈਂਸ ਫੋਰਸਿਸ ਨੇ ਚਾਲੂ ਕਰ ਦਿੱਤੀ ਆ। ਕਾਫੀ ਹੈਵੀ ਕਲੈਸ਼ਿਸ ਕਹਿੰਦੇ ਆ ਉਹ ਦੇਖੇ ਜਾ ਰਹੇ ਆ। ਇਜ਼ਰਾਈਲੀ ਟੈਂਕ ਕਹਿੰਦੇ ਗਾਜ਼ਾ ਪੱਟੀ, ਜਿਹੜੀ ਗਾਜ਼ਾ ਸਿਟੀ ਆ, ਗਾਜ਼ਾ ਪੱਟੀ ਦੇ ਵਿੱਚ ਉਸ ਦੇ ਬਾਰ-ਬਾਰ ਜਿਹੜੇ ਉਹ ਪਹੁੰਚ ਗਏ ਸੀ। ਇੱਕ ਵੀਡੀਓ ਇਸ ਟਾਈਮ ਬਹੁਤ ਜ਼ਿਆਦਾ ਘੁੰਮ ਰਹੀ ਆ ਜਿੱਥੇ ਇਜ਼ਰਾਈਲੀ ਟੈਂਕ ਇੱਕ ਪੈਸੇਂਜਰ ਵਹੀਕਲ ਦੇ ਉੱਤੇ ਗੋਲਾ ਦਾਗਦਾ ਹੋਇਆ ਨਜ਼ਰ ਆ ਰਿਹਾ ਹੈਗਾ ਆ। ਉਹਨੂੰ ਡਰਾ ਰਿਹਾ ਹੈ, ਉਹਦੇ ਵੱਜਾ ਹੈ ਕਿ ਨਹੀਂ ਵੱਜਾ ਉਸ ਦੀ ਪੁਸ਼ਟੀ ਨਹੀਂ ਹੋ ਸਕਦੀ, ਪਰ ਉਸ ਵੱਲ ਨੂੰ ਗੋਲਾ ਜਿਹੜਾ ਆ ਉਹ ਜ਼ਰੂਰ ਦਾਗਿਆ ਗਿਆ ਸੀਗਾ। ਸੋ ਜਿਹੜੇ ਇਜ਼ਰਾਈਲ ਵਾਲੇ ਕਹਿ ਰਹੇ ਆ ਵੀ ਅਸੀਂ ਕਈ ਜਿਹੜੇ ਹਮਾਸ ਦੇ ਲੜਾਕੂ ਆ ਉਹਨਾਂ ਨੂੰ ਇੱਥੇ ਮਾਰਿਆ ਆ। ਹੁਣ ਤੱਕ 8,000 ਲੋਕਾਂ ਦੀ ਮੌਤ ਹੋ ਚੁੱਕੀ ਆ। 7 ਅਕਤੂਬਰ ਤੋਂ ਬਾਅਦ ਦੇ ਵਿੱਚ ਜੋ ਉੱਥੇ ਇਜ਼ਰਾਈਲ ਦੇ ਉੱਤੇ ਪਹਿਲਾਂ ਹਮਲਾ ਕੀਤਾ ਗਿਆ ਹਮਾਸ ਦੇ ਦੁਆਰਾ, ਉਸ ਤੋਂ ਬਾਅਦ ਦੇ ਵਿੱਚ ਜੋ ਇਜ਼ਰਾਈਲ ਨੇ ਉੱਥੇ ਤਾਬੜਤੋੜ ਬੰਬਾਰਡਮੈਂਟ ਨਾਨ ਸਟਾਪ ਜਿਹੜੀ ਆ ਐਵਰੀਡੇ ਚੱਲ ਰਹੀ ਆ ਉਸ ਦੇ ਵਿੱਚ। ਸੋ ਕਈ ਜਿਹੜੇ ਇਜ਼ਰਾਈਲੀ ਆ ਉਹ ਕਹਿ ਰਹੇ ਆ ਯਾਰ ਤੁਸੀਂ ਅੰਨ੍ਹੇਵਾਹ ਗੋਲੀਆਂ ਬੰਬ ਸਿੱਟ ਰਹੇ ਹੋ, ਹੁਣ ਉਹਨਾਂ ਟਨਲਸ ਤੇ ਵੀ ਸੁੱਟ ਰਹੇ ਹੋ, ਉਹਨਾਂ ਬਿਲਡਿੰਗਸ ਦੇ ਵਿੱਚ ਵੀ ਸੁੱਟ ਰਹੇ ਹੋ, ਤੁਸੀਂ ਤੁਹਾਨੂੰ ਇਹ ਕਿਉਂ ਨਹੀਂ ਪਤਾ, ਤੁਹਾਨੂੰ ਇਹ ਪਤਾ ਕਿਉਂ ਨਹੀਂ ਲੱਗ ਰਿਹਾ ਵੀ ਜਿਹੜੇ ਜੇ ਕੈਪਟਿਵ ਆ, ਜਿਹੜੇ ਹੌਸਟੇਜ ਆ, ਜੇ ਉਹਨਾਂ ਬਿਲਡਿੰਗਸ ਦੇ ਵਿੱਚ ਕੀ ਤੁਸੀਂ ਆਪਣੇ ਨੂੰ ਹੀ ਮਾਰੀ ਜਿਹੜੇ ਹੁਣ ਇੱਥੇ ਜਾ ਰਹੇ ਹੈਗੇ ਆ। ਕਹਿੰਦੇ ਵੀ ਤੁਹਾਡੇ ਕੋਲ ਕੋਈ ਇਸ ਦੀ ਇੰਟੈਲੀਜੈਂਸ ਨਹੀਂ ਆ ਵੀ ਉਹ ਕਿੱਥੇ ਲੁਕੇ ਨੇ, ਕਿੱਥੇ ਉਹਨਾਂ ਨੂੰ ਬੰਦਕ ਬਣਾ ਕੇ ਰੱਖਿਆ ਗਿਆ ਆ। ਤੁਸੀਂ ਅੰਨ੍ਹੇਵਾਹ ਜਿਹੜੇ ਬੰਬ ਉੱਥੇ ਸਿੱਟ ਰਹੇ ਆ, ਇਹ ਇਵੈਂਚੁਅਲੀ ਜਿਹੜੇ ਇਜ਼ਰਾਈਲ ਦੇ ਵਿੱਚ ਜਿਹੜੇ ਹੌਸਟੇਜ ਹੋਣਗੇ ਉਹਨਾਂ ਦੇ ਪਰਿਵਾਰ ਵਾਲੇ ਤੇ ਇੱਕ ਸਵਾਲ ਜਿਹੜੇ ਇਸ ਟਾਈਮ ਕਰ ਰਹੇ ਆ, ਪਰ ਉੱਥੇ ਇਸ ਟਾਈਮ ਮੌਤ ਦਾ ਮੰਜ਼ਰ ਜਿਹੜਾ ਆ ਉਹੀ ਸਿਰਫ ਦੇਖਣ ਨੂੰ ਮਿਲ ਰਿਹਾ। ਉਧਰ ਵੈਸਟ ਬੈਂਕ ਦੇ ਵਿੱਚ ਜਿਹੜੇ ਇਜ਼ਰਾਈਲੀ ਕੁਛ ਸੈਟਲਰਸ ਜਿਨ੍ਹਾਂ ਨੂੰ ਆਖਿਆ ਜਾ ਰਿਹਾ ਆ, ਉਹਨਾਂ ਨੂੰ ਖੁੱਲੀਆਂ ਬੰਦੂਕਾਂ ਦੇ ਕੇ ਤੇ ਉਹਨਾਂ ਦੇ ਵੀ ਫੈਲਸਤੀਨੀਅਨ ਲੋਕਾਂ ਦੇ ਨਾਲ ਝੜਪਾਂ ਜਿਹੜੀਆਂ ਉੱਥੋਂ ਰਿਪੋਰਟ ਜਿਹੜੀਆਂ ਉਹ ਹੋ ਰਹੀਆਂ ਨੇ। ਸੋ ਹਾਲਾਤ ਕਾਫੀ ਜ਼ਿਆਦਾ ਮਾੜੇ ਆ। ਕੀ ਇਹ ਅੱਗ ਕਹਿ ਲਓ ਵੀ ਇਹ ਜਿਹੜੀ ਲੜਾਈ ਆ ਇਹ ਹੋਰ ਅਰਬ ਮੁਲਕਾਂ ਦੇ ਵਿੱਚ, ਮਿਡਲ ਈਸਟ ਤੋਂ ਬਾਅਦ ਦੇ ਵਿੱਚ ਹੋਰ ਪਾਸੇ ਵੀ ਫੈਲ ਸਕਦੀ ਆ? ਦਾਗਿਸਤਾਨ ਦੇ ਵਿੱਚ ਇਹ ਜੋ ਵਾਪਰੀ ਅੱਜ ਘਟਨਾ ਆ ਉਸ ਦੇ ਨਾਲ ਚਿੰਤਾ ਜ਼ਰੂਰ ਜਿਹੜੀ ਉਹ ਲੱਗਦੀ ਆ। ਜੀ, ਪੂਰੀ ਦੁਨੀਆ ਦੇ ਵਿੱਚ ਵੱਡੀ ਗਿਣਤੀ 'ਚ ਪ੍ਰੋਟੈਸਟ ਹੋ ਰਹੇ ਆ। ਨਿਊਯਾਰਕ ਸਿਟੀ, ਲੰਡਨ, ਮੈਡਰਿਡ, ਕੈਸਾਬਲੈਂਕਾ, ਇਸਤਾਨਬੁਲ, ਇਸਲਾਮਾਬਾਦ, ਸਾਡੇ ਖੁਦ ਦੇ ਮੁਲਕ ਅਮਰੀਕਾ ਦੇ ਵਿੱਚ ਬੇ ਏਰੀਏ 'ਚ, ਨਿਊਯਾਰਕ 'ਚ ਬਹੁਤ ਜ਼ਿਆਦਾ ਜਿਹੜੇ ਪਲਸਤੀਨੀਅਨ ਆ ਉਹ ਪ੍ਰੋਟੈਸਟ ਕਰ ਰਹੇ ਆ। ਕਾਫੀ ਇਜ਼ਰਾਈਲੀ ਵੀ ਪ੍ਰੋਟੈਸਟ ਕਰ ਰਹੇ ਆ ਵੀ ਤੁਸੀਂ ਧੱਕਾ ਕਰ ਰਹੇ ਹੈਗੇ ਆ ਪਲਸਤੀਨੀਅਨ ਲੋਕਾਂ ਦੇ ਨਾਲ, ਜਿਨ੍ਹਾਂ ਨੂੰ ਦਰਦ ਹੈਗਾ ਆ। ਸੋ ਇਜ਼ਰਾਈਲੀ ਮਿਲਟਰੀ ਨੇ ਗਰਾਊਂਡ ਆਪਰੇਸ਼ਨ ਬਹੁਤ ਤੇਜ਼ੀ ਦੇ ਨਾਲ ਸ਼ੁਰੂ ਕਰ ਦਿੱਤਾ ਆ। 600 ਤੋਂ ਵੱਧ ਜਿਹੜੇ ਟਾਰਗੇਟ ਆ ਹਮਾਸ ਦੇ, ਉਹ ਕਹਿੰਦੇ ਵੀ ਅਸੀਂ ਹਿੱਟ ਕੀਤੇ ਹੈਗੇ ਆ। ਸ਼ੁੱਕਰਵਾਰ ਤੋਂ ਲੈ ਕੇ ਹੁਣ ਤੱਕ ਹੋਰ 1000 ਦੇ ਕਰੀਬ ਲੋਕਾਂ ਦੀ ਜਿਹੜੀ ਮੌਤ ਹੋਰ ਹੋ ਚੁੱਕੀ ਆ। 312 ਦੇ ਕਰੀਬ ਇਜ਼ਰਾਈਲੀ ਸੋਲਜਰ ਜੋ ਫੌਜੀ ਹੈਗੇ ਆ, ਉਹ ਹੁਣ ਤੱਕ ਮਾਰੇ ਜਾ ਚੁੱਕੇ ਹੈਗੇ ਆ। ਕੁਛ ਫੂਡ ਤੇ ਮੈਡੀਕਲ ਸਪਲਾਈਜ਼ ਜ਼ਰੂਰ ਐਂਟਰ ਹੋਈਆਂ ਹੈਗੀਆਂ ਆ ਗਾਜ਼ਾ ਦੇ ਵਿੱਚ। ਹਮਾਸ ਨੇ ਇੱਕ ਵੀਡੀਓ ਰਿਲੀਜ਼ ਕੀਤੀ ਆ ਹੋਸਟੇਜਸ ਦੀ, ਜਿਹੜੇ ਬੰਦੀ ਬਣਾਏ ਉਹ ਲੋਕ ਆ। ਉਹਨਾਂ ਨੇ ਕਿਹਾ ਵੀ ਜਿਹੜੀ ਸਾਡੇ ਨਾਲ ਪ੍ਰਿਜ਼ਨਰ ਸਵੈਪ ਕੀਤੀ ਜਾਵੇ, ਜਿਹੜੇ ਸਾਡੇ ਕੈਦੀ ਆ ਉਹਨਾਂ ਨੂੰ ਛੱਡਿਆ ਜਾਵੇ ਤੇ ਅਸੀਂ ਤੁਹਾਡੇ ਜਿਹੜੇ 220 ਦੇ ਕਰੀਬ ਕੈਦੀ ਬਣਾਏ ਹੋਏ ਆ ਉਹਨਾਂ ਨੂੰ ਛੱਡ ਦਾਂਗੇ। ਸੋ ਜਿਹੜੀ ਉਹ ਵੀਡੀਓ ਆ ਉਹਦੇ ਵਿੱਚ 3 ਬੀਬੀਆਂ ਦੀ ਆ, ਇੱਕ ਮਦਰ ਤੇ ਉਹਦੀ ਬੱਚੀ ਦੀ ਆ ਤੇ ਇੱਕ ਹੋਰ ਬੀਬੀ ਦੀ ਹੈਗੀ ਆ। ਉਹਨਾਂ ਨੇ ਇਹ ਕਿਹਾ ਵੀ ਨੇਤਨਯਾਹੂ ਸਾਨੂੰ ਬਚਾ ਨਹੀਂ ਸਕਿਆ, ਵੀ ਸਾਡੀ ਸੇਫਟੀ ਨਹੀਂ ਕਰ ਸਕਿਆ ਤੇ ਹੁਣ ਜਿਹੜਾ ਆ ਉਹ ਗੱਲਬਾਤ ਰਾਹੀਂ ਸਾਨੂੰ ਸੇਫ ਆਪਣੇ ਘਰਾਂ ਦੇ ਵਿੱਚ ਪਹੁੰਚਾਉਣਾ ਚਾਹੀਦਾ ਹੈਗਾ। ਦੂਸਰੇ ਪਾਸੇ ਇੱਕ ਬਹੁਤ ਹੀ ਮਸ਼ਹੂਰ ਜੋ ਸਿੰਗਰ ਸੀ ਸ਼ਾਨੀ ਲੌਕ ਕਰਕੇ, ਜੀ 23 ਸਾਲਾਂ ਦੀ, ਉਸਨੂੰ ਹਮਾਸ ਨੇ ਕਿਡਨੈਪ ਕਰ ਲਿਆ ਸੀ। ਹੁਣ ਇਹ ਖਬਰ ਆ ਰਹੀ ਹੈ ਇਜ਼ਰਾਈਲ ਵੱਲੋਂ ਵੀ ਉਸ ਦੀ ਮੌਤ ਹੋ ਚੁੱਕੀ ਹੈਗੀ ਆ। ਸੋ ਮਿਨਿਸਟਰੀ ਨੇ ਐਕਸ ਜੋ ਟਵਿੱਟਰ ਹੈਗਾ ਉਹਦੇ ਉੱਤੇ ਉਹਨਾਂ ਨੇ ਸ਼ੇਅਰ ਕੀਤਾ ਵੀ 23 ਸਾਲਾਂ ਦੀ ਜਰਮਨ ਇਜ਼ਰਾਈਲੀ ਸ਼ਾਨੀ ਲੌਕ ਜੋ ਆ ਉਹ ਉਸ ਦੀ ਜਿਹੜੀ ਮ੍ਰਿਤਕ ਦੇਹ ਉਹ ਲੱਭ ਗਈ ਹੈਗੀ ਆ। ਸੋ ਉਹ ਇਸ ਟਾਈਮ ਉਸ ਦੀ ਮੌਤ ਹੋ ਚੁੱਕੀ ਹੈਗੀ ਆ। ਜੀ ਬਿਲਕੁਲ। ਸੋ ਸਥਿਤੀ ਕਾਫੀ ਜਿਹੜੀ ਮਾੜੀ ਆ। US ਦੇ ਜਿਹੜੇ ਸੈਕਟਰੀ ਆਫ ਸਟੇਟ ਐਂਟਨੀ ਬਲਿੰਕਨ ਨੇ ਉਹ ਕਤਰ ਦੇ ਜਿਹੜੇ ਪ੍ਰਾਈਮ ਮਿਨਿਸਟਰ ਆ ਉਹਨਾਂ ਨੂੰ ਮਿਲੇ ਆ। ਸਟੇਟ ਡਿਪਾਰਟਮੈਂਟ ਨੇ ਜਿਹੜਾ ਉਹ ਦੱਸਿਆ ਆ ਬੀਤੇ ਵੀਕਐਂਡ ਦੇ ਉੱਤੇ ਚਰਚਾ ਸੀਗੀ ਵੀ ਸ਼ਾਇਦ ਸੀਜ਼ ਫਾਇਰ ਜਾਂ ਹਿਊਮੈਨਿਟੇਰੀਅਨ ਸਿਚੁਏਸ਼ਨ ਨੂੰ ਦੇਖਦੇ ਹੋਏ ਕੋਈ ਵਿਚਲਾ ਰਾਹ ਜਿਹੜਾ ਉਹ ਲੱਭ ਸਕਦਾ ਆ। ਇਹ ਵੀ ਚਰਚਾ ਸੀਗੀ, ਜਿਹੜੀ ਇਸ ਗੱਲਬਾਤ ਦੇ ਨਾਲ ਨਜ਼ਦੀਕ ਲੋਕ ਸੀਗੇ ਉਹਨਾਂ ਨੇ ਕਿਹਾ ਸੀ ਵੀ ਐਡਵਾਂਸਡ ਲੈਵਲ ਦੇ ਉੱਤੇ ਗੱਲਬਾਤ ਪਹੁੰਚੀ ਆ, ਪਰ ਹਾਲ ਦੀ ਘੜੀ ਕੋਈ ਇਦਾਂ ਦੀ ਚੀਜ਼ ਨਜ਼ਰ
ਨਹੀਂ ਆ ਰਹੀ ਹੈਗੀ। ਜਿਹੜਾ ਯੂਨਾਈਟਿਡ ਨੇਸ਼ਨ ਦਾ ਜਿਹੜਾ UNRWO ਆ, ਰਿਫਿਊਜੀਜ਼ ਵਾਲੇ ਆ, ਉਹਨਾਂ ਨੇ ਕਿਹਾ ਵੀ 149 ਇੰਸਟਾਲੇਸ਼ਨਸ ਦੇ ਵਿੱਚ ਥਾਵਾਂ ਦੇ ਉੱਤੇ ਪੌਣੇ 7 ਲੱਖ ਬੰਦਾ ਸ਼ੈਲਟਰ ਕਰ ਰਿਹਾ ਆ। 150 ਥਾਵਾਂ ਦੇ ਉੱਤੇ ਹੁਣ ਤੁਸੀਂ ਹਿਸਾਬ ਲਾ ਲਓ ਵੀ ਕੀ ਜਿਹੜੀ ਸਿਚੁਏਸ਼ਨ ਆ ਉੱਥੇ ਬਣੀ ਹੋ ਸਕਦੀ ਆ। ਕਹਿੰਦੇ ਵੀ ਇੱਕ ਹੋਰ ਡਰਾਫਟ ਰੈਜ਼ੋਲੂਸ਼ਨ ਦੇ ਉੱਤੇ ਚਰਚਾ ਜਿਹੜੀ ਉਹ ਚੱਲ ਰਹੀ ਆ, ਮੀਟਿੰਗ ਨੂੰ ਜਿਹੜਾ ਉਹ ਲੈ ਕੇ UNSF ਦੇ ਵਿੱਚ, ਯੂਨਾਈਟਿਡ ਨੇਸ਼ਨ ਸਿਕਿਉਰਿਟੀ ਕਾਉਂਸਲ ਦੇ ਵਿੱਚ ਐਮਰਜੈਂਸੀ ਮੀਟਿੰਗ ਬੁਲਾਈ ਗਈ ਹੈਗੀ ਆ। ਇਹ UAE ਦੇ ਦੁਆਰਾ ਇਸ ਮੀਟਿੰਗ ਨੂੰ ਸੱਦਿਆ ਗਿਆ ਆ। ਸੋ ਕਹਿੰਦੇ ਵੀ ਯੂਨਾਈਟਿਡ ਨੇਸ਼ਨ ਸਿਕਿਉਰਿਟੀ ਕਾਉਂਸਲ ਜਿਹੜੇ ਟੌਪ ਦੇ UN ਅਧਿਕਾਰੀ ਆ ਉਸ ਇਲਾਕੇ ਦੇ, ਉਹਨਾਂ ਨੂੰ ਜਿਹੜਾ ਆ ਉਹ ਬਰੀਫ ਉਹਨਾਂ ਤੋਂ ਜਿਹੜੇ ਉਹ ਲੈਣਗੇ। ਸੋ ਸਥਿਤੀ ਜਿਹੜੀ ਉਹ ਮਾੜੀ ਆ। ਉਧਰ ਇਜ਼ਰਾਈਲ ਦੇ ਦੁਆਰਾ ਜਿਹੜੇ ਜਨੀਨ ਰਿਫਿਊਜੀ ਕੈਂਪ ਆ, ਉਹਨਾਂ ਦੇ ਉੱਤੇ ਵੀ ਜਿਹੜੇ ਰੇਡ ਆ ਉਹ ਕਰਨੀਆਂ ਸ਼ੁਰੂ ਕੀਤੀਆਂ ਗਈਆਂ। ਕਹਿੰਦੇ ਕਲੈਕਟਿਵ ਪਨਿਸ਼ਮੈਂਟ ਦੇ ਆਧਾਰ ਦੇ ਉੱਤੇ ਹਮਲਾ ਕੋਈ ਕਰੇ ਤੇ ਮਰੇ ਕੋਈ ਹੋਰ, ਇਹ ਇਸ ਚੀਜ਼ ਦਾ ਜਿਹੜਾ ਸਿੱਟਾ ਆ ਉਹ ਗਾਜ਼ਾ ਦੇ ਲੋਕ ਇਸ ਟਾਈਮ ਭੁਗਤ ਰਹੇ ਨੇ। ਸੋ ਆਰਮੀ ਕਹਿੰਦੇ ਆ ਵੀ ਕੈਂਪ ਦੇ ਵਿੱਚ ਰੇਡ ਕਰ ਰਹੀ ਆ, ਕਿਲ ਕਰ ਰਹੀ ਆ ਤੇ ਕਈਆਂ ਨੂੰ ਜਿਹੜਾ ਉੱਥੇ ਫੱਟੜ ਹੋਏ ਨੇ। ਕਹਿੰਦੇ ਇਜ਼ਰਾਈਲੀ ਬੁਲਡੋਜ਼ਰਸ ਨੇ ਰੋਡ ਜਿਹੜੀਆਂ ਉਹ ਪੱਟ ਦਿੱਤੀਆਂ। 4 ਪੈਲਸਤੀਨੀ ਕਹਿੰਦੇ ਵੀ ਮਰ ਚੁੱਕੇ ਆ। ਉੱਥੇ ਮੁਹੰਮਦ ਅਲ ਸਬਾ, ਇਹ ਉੱਥੇ ਦੀ ਇੱਕ ਕਮੇਟੀ ਦੇ ਮੇਨ ਹੈੱਡ ਨੇ, ਉਹਨਾਂ ਨੇ ਇਸ ਦੇ ਬਾਰੇ ਗੱਲਬਾਤ ਜਿਹੜੀ ਉਹ ਦੱਸੀ ਹੈਗੀ ਆ। ਸੋ ਪੈਲਸਤੀਨ ਦਾ ਜਿਹੜਾ ਰੈੱਡ ਕ੍ਰਿਸੈਂਟ ਵੇਅਰ ਹਾਊਸ ਆ, ਉਹ ਵੀ ਇਜ਼ਰਾਈਲੀ ਏਅਰ ਸਟ੍ਰਾਈਕਸ ਦੇ ਵਿੱਚ ਉਸ ਨੂੰ ਨੁਕਸਾਨ ਪਹੁੰਚਿਆ ਹੈਗਾ ਆ। ਹੈਲਥ ਖੇਤਰ ਦੇ ਉੱਤੇ ਵੀ ਜਿਹੜੇ ਕਹਿ ਰਹੇ ਨੇ ਗਾਜ਼ਾ ਪੱਟੀ ਤੇ ਵੈਸਟ ਬੈਂਕ ਵਾਲੇ ਵੀ ਸਾਡੇ ਤੇ ਹਮਲੇ ਹੋ ਰਹੇ ਨੇ। ਹੁਣ ਤੱਕ ਵੈਸਟ ਬੈਂਕ ਦੇ ਵਿੱਚ ਇਹ ਚਰਚਾ ਆ ਰਹੀ ਹੈ ਜਿਹੜੀ ਕਹਿੰਦੇ ਵੀ ਆਕੂਪਾਈਡ ਵੈਸਟ ਬੈਂਕ ਜਿਸ ਨੂੰ ਆਖਿਆ ਜਾਂਦਾ, ਕਿਉਂਕਿ ਇਜ਼ਰਾਈਲੀ ਸੈਟਲਰਸ ਉੱਥੇ ਉਹਨਾਂ ਨੇ ਕਾਫੀ ਵਾੜ ਦਿੱਤੇ ਨੇ। ਤੇ ਉਹ ਕਹਿੰਦੇ ਵੀ 99 ਜਿਹੜੀਆਂ ਐਂਬੂਲੈਂਸਿਸ ਦੇ ਉੱਤੇ ਅਟੈਕ ਹੋ ਚੁੱਕੇ ਆ। ਡਿਲੀਵਰੀ ਜਿਹੜੀ ਹੈਲਥ ਕੇਅਰ ਸਿਸਟਮਸ ਨੂੰ ਚੀਜ਼ਾਂ ਪਹੁੰਚਾਉਣੀਆਂ ਸੀ, ਉਹਨਾਂ ਦੇ ਉੱਤੇ, ਮੈਡੀਕਲ ਸਟਾਫ ਦੇ ਉੱਤੇ ਉਹਨਾਂ ਨੂੰ ਰੋਕਿਆ ਜਾ ਰਿਹਾ, ਡਿਟੈਂਸ਼ਨ ਜਿਹੜੀ ਉਹ ਕੀਤੀ ਜਾ ਰਹੀ ਆ। ਇੱਥੋਂ ਤੱਕ ਕਿ ਹੈਲਥ ਐਸੈਟਸ ਦੇ ਆਰਮਡ ਸਰਚਿਸ ਵੀ ਜਿਹੜੀਆਂ ਉਹ ਹੋ ਚੁੱਕੀਆਂ ਹੈ। ਲੈਬਨਾਨ ਦੇ ਵਿੱਚ ਜਿਹੜਾ ਕੇਅਰ ਟੇਕਰ ਪ੍ਰਾਈਮ ਮਿਨਿਸਟਰ ਆ, ਉਹ ਕਹਿੰਦੇ ਵੀ ਅਸੀਂ ਹਰ ਹੀਲਾ ਕਰ ਰਹੇ ਹਾਂ ਵੀ ਇਜ਼ਰਾਈਲ ਦੇ ਨਾਲ ਵਾਰ ਦੇ ਵਿੱਚ, ਲੜਾਈ ਵਿੱਚ ਨਾ ਜਾਇਆ ਜਾਵੇ। ਨਜੀਬ ਮਿਕਾਤੀ ਉਹਨਾਂ ਨੇ ਕਿਹਾ ਵੀ ਇਜ਼ ਵਰਕਿੰਗ ਟੂ ਇਨਸ਼ੋਰ ਵੀ ਸਾਡੀ ਜਿਹੜੀ ਕੰਟਰੀ ਆ ਉਹ ਇਜ਼ਰਾਈਲ ਗਾਜ਼ਾ ਵਾਰ ਦੇ ਵਿੱਚ ਨਾ ਜਿਹੜੀ ਉਹ ਸ਼ਾਮਲ ਹੋਵੇ। ਇਜ਼ਰਾਈਲ ਤੇ ਹਜ਼ਬੁੱਲਾ ਦੇ ਦਰਮਿਆਨ 2006 ਦੇ ਵਿੱਚ ਕਾਫੀ ਇੱਕ ਬਲੱਡੀ ਕਨਫਲਿਕਟ ਹੋਇਆ ਸੀ, ਜਿੱਥੇ 1200 ਲਬਨਾਨੀ ਲੋਕ, ਜਿਨ੍ਹਾਂ ਚੋਂ ਬਹੁਤੇ ਜਿਹੜੇ ਸਿਵਿਲੀਅਨ ਸੀਗੇ ਤੇ 160 ਇਜ਼ਰਾਈਲ ਵਾਲੇ ਪਾਸੇ ਮਾਰੇ ਗਏ ਸੀਗੇ। ਮੀਡੀਆ ਵਾਚਡੌਗ ਕਹਿ ਰਿਹਾ ਆ ਵੀ ਜਿਸ ਤਰੀਕੇ ਦੇ ਨਾਲ ਅਲ ਜਜ਼ੀਰਾ ਦੇ ਰਿਪੋਰਟਰਸ ਨੂੰ ਧਮਕੀ ਮਿਲੀ ਆ, ਉਸ ਨੂੰ ਲੈ ਕੇ ਉਹ ਬੜੇ ਐਕਸਟ੍ਰੀਮਲੀ ਅਲਾਰਮਡ ਨੇ, ਚਿੰਤਤ ਨੇ। ਪਰ ਬਹੁਤਾਤ ਦੇ ਵਿੱਚ ਜੇ ਦੇਖਿਆ ਜਾਵੇ ਹਰਜੋਤ ਸਿੰਘ ਜੀ, ਦੁਨੀਆ ਇਸ ਸਾਰੇ ਕਾਸੇ ਦੇ ਉੱਤੇ, ਖਾਸ ਕਰਕੇ ਵੈਸਟ ਵਾਲਾ ਪਾਸਾ, ਵੈਸਟਰਨ ਜਿਹੜੀਆਂ ਸਿਵਲਾਈਜੇਸ਼ਨ ਕਹਿ ਲਓ ਜਾਂ ਮੁਲਕ ਨੇ, ਉਹ ਰਾਈਟ ਨਾਓ ਇਹਨਾਂ ਦੇ ਉੱਤੇ ਬਹੁਤੇ ਜਿਹੜੇ ਉਹ ਚੁੱਪ ਨੇ। ਕੋਈ ਟਾਵੀਂ ਆਵਾਜ਼ ਜਿਹੜੀ ਆ ਉਹ ਸੁਣਨ ਨੂੰ ਮਿਲ ਰਹੀ ਆ।